अस्सलाम वालेकुम, की हाल है मित्रों प्यारे ਤੁਹਾਡਾ। मैं ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਵੇਲੀ, ਤੁਹਾਡਾ ਸਭ ਦਾ ਸਾਂਝਾ ਆਪਸ ਦਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਨਾਲ। ਮਿੱਤਰੋ ਪਿਆਰਿਓ, ਅੱਜ ਅਸੀਂ ਇੱਕ ਅਜਿਹੀ ਦਰਗਾਹ ਤੇ ਹਾਂ ਜਿਨ੍ਹਾਂ ਨੂੰ ਪੰਜਾਬੀ ਦਾ ਪਹਿਲਾ ਸ਼ਾਇਰ ਆਖਿਆ ਜਾਂਦਾ ਹੈ। ਬਾਬਾ ਫਰੀਦ ਹੋਣਾ ਬਾਰੇ ਮੈਂ ਗੱਲ ਕਰ ਰਿਹਾ। ਬਾਬਾ ਫਰੀਦ ਹੋਣਾ ਦੀ ਦਰਗਾਹ ਦੇ ਉੱਤੇ ਅੱਜ ਅਸੀਂ ਮੌਜੂਦ ਹਾਂ। ਮੈਂ ਤੁਹਾਡੀ ਆਪਣੀ ਅਮਨਪ੍ਰੀਤ ਕੌਰ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਅੱਜ ਅਸੀਂ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਇੱਕ ਤਾਰੀਖੀ ਹਿਸਟੋਰੀਕਲ ਦਰਬਾਰ ਇਤਿਹਾਸਿਕ ਦਰਗਾਹ ਪਾਕਪਤਨ ਸ਼ਰੀਫ ਯਾਨੀ ਕਿ ਬਾਬਾ ਫਰੀਦ ਹੋਰਾਂ ਦੇ ਅਸਥਾਨ ਤੇ। ਬਾਬਾ ਫਰੀਦ ਹੋਰੀ ਮੁਸਲਮਾਨ ਪ੍ਰਚਾਰਕ ਅਤੇ ਪੰਜਾਬੀ ਜ਼ਬਾਨ ਦੇ ਪਹਿਲੇ ਲਿਖਾਰੀ ਸਨ। ਉਹਨਾਂ ਨੂੰ ਇਸ ਸੰਸਾਰ ਦੇ ਸਭ ਤੋਂ ਪ੍ਰਸਿੱਧ ਅਤੇ ਸਤਿਕਾਰਿਤ ਸੂਫੀਆਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਹਨਾਂ ਦੀ ਦਰਗਾਹ ਪਾਕਪਤਨ ਪਾਕਿਸਤਾਨ ਵਿੱਚ ਮੌਜੂਦ ਹੈ। ਬਾਬਾ ਫਰੀਦ ਗੰਜ ਸ਼ਕਰ ਹੋਰਾਂ ਦਾ ਅਸਲੀ ਨਾਮ ਮਸਊਦ ਅਤੇ ਲਕਬ ਫਰੀਦੋਦੀਨ ਸੀ। ਬਾਬਾ ਫਰੀਦ ਹੋਰਾਂ ਦਾ ਜਨਮ 1173 ਈਸਵੀ ਤੇ 599 ਹਿਜਰੀ ਨੂੰ ਮੁਲਤਾਨ ਦੇ ਇੱਕ ਕਸਬੇ ਖੋਤਵਾਲ ਵਿੱਚ ਹੋਇਆ। ਬਾਬਾ ਫਰੀਦ ਜੀ ਬਿਨਾਂ ਸ਼ੱਕ ਪੰਜਾਬੀ ਸਾਹਿਤ ਦੇ ਪਹਿਲੇ ਅਤੇ ਪੰਜਾਬੀ ਕਵਿਤਾ ਦੀ ਨੀਂਹ ਮੰਨੇ ਜਾਂਦੇ ਨੇ। ਬਾਬਾ ਫਰੀਦ ਹੋਰਾਂ ਦਾ ਸ਼ੁਮਾਰ ਬਰੇ ਸਗੀਰ ਦੇ ਮਹਾਨ ਸੂਫੀ ਬਜ਼ੁਰਗਾਂ ਵਿੱਚ ਹੁੰਦਾ ਹੈ, ਜਿਨ੍ਹਾਂ ਨੇ ਇਸਲਾਮ ਦਾ ਦੀਵਾ ਜਗਾ ਕੇ ਦੁਨੀਆ ਨੂੰ ਸਿਰਫ ਇੱਕ ਅੱਲਾ ਨੂੰ ਮੰਨਣ ਦਾ ਆਦੇਸ਼ ਦਿੱਤਾ। ਬਾਬਾ ਫਰੀਦ ਜੀ ਦੀ ਮੁੱਢਲੀ ਵਿੱਦਿਆ ਆਪਣੀ ਮਾਂ ਜੀ ਦੀ ਦੇਖ ਰੇਖ ਹੇਠ ਹੋਈ। ਆਪ ਨੇ ਛੋਟੇ ਹੁੰਦਿਆਂ ਹੀ ਕੁਰਾਨ ਪਾਕ ਹਿਫਜ਼ ਕਰ ਲਿਆ। ਆਪ ਨੇ ਅਰਬੀ ਅਤੇ ਫਾਰਸੀ ਵਿੱਚ ਆਪਣੀ ਸ਼ੁਰੂਆਤੀ ਸਿੱਖਿਆ ਤੋਂ ਬਾਅਦ ਮਜ਼੍ਹਬੀ ਕਿਤਾਬਾਂ ਪੜ੍ਹੀਆਂ ਅਤੇ ਹੋਰ ਸਿੱਖਿਆ ਹਾਸਿਲ ਕਰਨ ਲਈ ਮੁਲਤਾਨ ਚਲੇ ਗਏ। ਬਾਬਾ ਫਰੀਦ ਹੋਰਾਂ ਦੇ ਚਾਹੀਵਾਨ ਦੂਰ ਦੂਰ ਤੋਂ ਆਪ ਦੀ ਦਰਗਾਹ 'ਤੇ ਹਾਜ਼ਰੀ ਦੇਣ ਆਉਂਦੇ ਹਨ। ਬਾਬਾ ਫਰੀਦ ਹੋਰਾਂ ਦੇ ਮਸ਼ਹੂਰ ਖਲੀਫਾ ਹਜ਼ਰਤ ਅਲੀ ਅਹਿਮਦ ਅਲਾਉਦੀਨ ਸਾਬਰ ਕਲੀਏਰੀ, ਹਜ਼ਰਤ ਖਵਾਜਾ ਨਿਜ਼ਾਮੁਦੀਨ ਔਲੀਆ, ਹਜ਼ਰਤ ਮੌਲਾਨਾ ਬਦਰੁੱਦੀਨ ਇਸਹਾਕ ਹਨ। ਬਾਬਾ ਫਰੀਦ ਜੀ ਦੇ ਕਈ ਕਥਨ ਹਨ, ਜਿਨ੍ਹਾਂ ਵਿੱਚੋਂ ਕੁਝ ਹਨ। ਸਭ ਤੋਂ ਘਟੀਆ ਉਹ ਹੈ ਜੋ ਖਾਣ ਪੀਣ ਅਤੇ ਕੱਪੜੇ ਪਹਿਨਣ ਵਿੱਚ ਲੱਗਾ ਰਹਿੰਦਾ ਹੈ। ਆਪਣੇ ਦਰਜੇ ਲਈ ਆਪਣੇ ਆਪ ਨੂੰ ਜਲੀਲ ਨਾ ਕਰੋ। ਬਜ਼ੁਰਗਾਂ ਦਾ ਰੁਤਬਾ ਚਾਹੁੰਦੇ ਹੋ ਤਾਂ ਰਾਜਿਆਂ ਦੀ ਔਲਾਦ ਤੋਂ ਦੂਰ ਰਹੋ। ਹਮੇਸ਼ਾ ਚੰਗਾ ਕਰਨ ਦਾ ਬਹਾਨਾ ਲੱਭਦੇ ਰਹੋ। ਜੇ ਤੁਸੀਂ ਮਨ ਦੀ ਸ਼ਾਂਤੀ ਚਾਹੁੰਦੇ ਹੋ ਤਾਂ ਸੜਨਾ ਛੱਡ ਦਿਓ। ਬਾਬਾ ਫਰੀਦ ਹੋਰੀ ਇਸਲਾਮ ਦੇ ਦੂਸਰੇ ਖਲੀਫਾ ਹਜ਼ਰਤ ਉਮਰ ਰਜ਼ੀਅੱਲਾਹੁ ਤਆਲਾ ਅਨਹੁ ਦੀ ਔਲਾਦ ਵਿੱਚੋਂ ਹਨ। ਬਾਬਾ ਫਰੀਦ ਹੋਰਾਂ ਦੇ ਅਸ਼ਲੋਕ ਸਿੱਖਾਂ ਦੀ ਧਾਰਮਿਕ ਕਿਤਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ। ਜਿਸ ਵੇਲੇ ਬਾਬਾ ਫਰੀਦ ਹੋਰਾਂ ਨੇ ਚਿਸ਼ਤੀ ਸਿਲਸਿਲੇ ਦੀ ਭਾਗ ਦੌੜ ਨੂੰ ਸੰਭਾਲਿਆ, ਉਦੋਂ ਹਿੰਦੁਸਤਾਨ ਦੇ ਵਿੱਚ ਦੋ ਹੋਰ ਵੱਡੇ ਸਿਲਸਿਲੇ ਕਾਦਰੀ ਅਤੇ ਸੁਹਰਵਰਦੀ ਸਨ। ਬਾਬਾ ਫਰੀਦ ਹੋਰਾਂ ਨੇ ਆਪਣੀ ਸ਼ਾਇਰੀ, ਆਪਣੀ ਕਵਿਤਾਵਾਂ ਦੇ ਵਿੱਚ ਰੱਬ ਨਾਲ ਪਿਆਰ, ਲੋਕ ਹੱਕ, ਲੋਕ ਪੱਖ, ਲੋਕ ਭਲੇ ਤੇ ਸੱਚਾਈ ਦੀ ਗੱਲ ਕੀਤੀ ਹੈ। ਬਾਬਾ ਫਰੀਦ ਹੋਰਾਂ ਦੇ ਹਰ ਸ਼ੇਰ ਦੇ ਵਿੱਚ ਸਾਨੂੰ ਰੱਬ ਨਾਲ ਜੁੜਨ ਦਾ ਸਬਕ ਮਿਲਦਾ ਹੈ। ਜਿਵੇਂ ਬਾਬਾ ਫਰੀਦ ਹੋਰੀ ਆਖਦੇ ਨੇ ਕਿ ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ,
ਇੱਕ ਥਾਂ ਤੇ ਬਾਬਾ ਫਰੀਦ ਹੁਰੀ ਇਹ ਵੀ ਆਖਦੇ ਨੇ ਕਿ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖੀਓ ਮਾਂਜਾ ਦੁੱਧ ਸਭੇ ਵਸਤੋਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਬਾਬਾ ਫਰੀਦ ਹੁਰਾਂ ਨੂੰ ਦੁਨਿਆਵੀ ਲਜ਼ੀਜ਼ ਚੀਜ਼ਾਂ ਤੋਂ, ਦੁਨਿਆਵੀ ਮਿੱਠੀਆਂ ਸ਼ੈਵਾਂ ਤੋਂ, ਚਾਹੇ ਉਹ ਗੁੜ ਸ਼ੱਕਰ ਖੰਡ ਸ਼ਹਿਦ ਉਹ ਕੁਝ ਵੀ ਹੈ, ਬਾਬੇ ਫਰੀਦ ਹੁਰਾਂ ਨੂੰ ਸਭ ਤੋਂ ਜ਼ਿਆਦਾ ਮਿਠਾਸ ਰੱਬ ਦੇ ਨਾਮ ਵਿੱਚ ਨਜ਼ਰ ਆਉਂਦੀ ਹੈ। ਕਈ ਸਦੀਆਂ ਤੋਂ ਚੱਲਦਾ ਆ ਰਿਹਾ ਬਾਬੇ ਫਰੀਦ ਹੁਰਾਂ ਦਾ ਫੈਜ਼ ਸਾਨੂੰ ਇਸ ਸੂਰਤ ਵੀ ਨਜ਼ਰ ਆਉਂਦਾ ਹੈ ਕਿ ਹਰ ਰੋਜ਼ ਕਈ ਸੈਂਕੜੇ ਲੋਕ ਦੂਰ ਦਰਾਡੇ ਤੋਂ ਆ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਕੇ ਜਾਂਦੇ ਨੇ। ਬਾਬਾ ਫਰੀਦ ਹੁਰਾਂ ਦੀ ਦਰਗਾਹ ਤੇ ਬਾਬਾ ਫਰੀਦ ਹੁਰਾਂ ਤੋਂ ਇਲਾਵਾ ਹਜ਼ਰਤ ਅਲਾਉਦੀਨ ਮੌਜ ਦਰਿਆ ਹੁਰਾਂ ਦੀ ਦਰਗਾਹ, ਉਹਨਾਂ ਦਾ ਮਜ਼ਾਰ ਵੀ ਇੱਥੇ ਹੈ ਔਰ ਬਹੁਤ ਸਾਰੀਆਂ ਕਬਰਾਂ ਹਜ਼ਰਤ ਅਲਾਉਦੀਨ ਮੌਜ ਦਰਿਆ ਦੇ ਆਲ ਦੁਆਲ ਮੌਜੂਦ ਹਨ। ਬਾਬਾ ਫਰੀਦ ਹੁਰਾਂ ਦੀ ਦਰਗਾਹ ਤੇ ਇੱਕ ਬਹੁਤ ਸੋਹਣੀ ਮਸਜਿਦ ਹੈ ਜਿੱਥੇ 5 ਟਾਈਮ ਨਮਾਜ਼ ਬਾਕਾਇਦਗੀ ਨਾਲ ਅਦਾ ਕੀਤੀ ਜਾਂਦੀ ਹੈ। ਬਾਬਾ ਫਰੀਦ ਹੁਰਾਂ ਆਪਣਾ ਸਾਰਾ ਜੀਵਨ ਖੁਦ ਨੂੰ ਨੀਵਾਂ ਅਤੇ ਬੁਰੇ ਦਾ ਭਲਾ ਕਰਨ ਵਿੱਚ ਬਿਤਾਇਆ। ਜਿਵੇਂ ਕਿ ਬਾਬਾ ਫਰੀਦ ਹੁਰੀ ਇੱਕ ਸ਼ੇਰ ਵਿੱਚ ਵੀ ਆਖਦੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਦਿਨ ਦੇ ਮਨਾਜ਼ਰ ਦੀਆਂ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਹੋਣਗੀਆਂ। ਵੇਖ ਪੰਜਾਬ ਟੀਵੀ ਰਾਹੀਂ ਅਸੀਂ ਬਾਬਾ ਫਰੀਦ ਹੁਰਾਂ ਦੀ ਦਰਗਾਹ ਦੇ ਤੁਹਾਨੂੰ ਰਾਤ ਦੇ ਮੰਜ਼ਰ ਨਾਲ ਰੂਬਰੂ ਕਰਵਾ ਰਹੇ ਹਾਂ ਔਰ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਫਰੀਦ ਹੁਰਾਂ ਦੀ ਦਰਗਾਹ 'ਤੇ ਦਿਨ ਔਰ ਰਾਤ ਦਾ ਕੋਈ ਫਰਕ ਨਹੀਂ ਹੈ। ਦਿਨ ਹੋਵੇ ਜਾਂ ਰਾਤ, ਯੱਕੇ ਬਾਅਦ ਦੀਗਰੇ ਲੋਕ ਆ ਕੇ ਬਾਬੇ ਫਰੀਦ ਹੁਰਾਂ ਦੀ ਦਰਗਾਹ 'ਤੇ ਸਲਾਮ ਪੇਸ਼ ਕਰਦੇ ਨੇ। ਬਾਬਾ ਫਰੀਦ ਹੁਰਾਂ ਨੇ ਸਾਰੀ ਹਯਾਤੀ ਰੁੱਖੀ ਮਿੱਸੀ ਖਾ ਕੇ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਈਏ ਜੀ। ਬਾਬਾ ਫਰੀਦ ਹੁਰਾਂ ਆਪਣੇ ਜੀਵਨ ਦੇ ਵਿੱਚ ਰੁੱਖੀ ਮਿੱਸੀ ਨੂੰ ਤਰਜੀਹ ਦਿੱਤੀ, ਲੇਕਿਨ ਬਾਬਾ ਫਰੀਦ ਹੁਰਾਂ ਦੀ ਦਰਗਾਹ 'ਤੇ ਹਰ ਆਉਣ ਵਾਲਾ ਸਵਾਲੀ ਲੰਗਰ ਜ਼ਰੂਰ ਖਾ ਕੇ ਜਾਂਦਾ ਹੈ, ਚਾਹੇ ਉਹ ਰਾਤ ਦੇ ਕਿਸੇ ਵੀ ਟਾਈਮ ਆਵੇ। ਬਾਬਾ ਫਰੀਦ ਇੱਕ ਅਜਿਹੇ ਸ਼ਾਇਰ ਹੋਏ ਨੇ ਜਿਨ੍ਹਾਂ ਨੇ ਆਪਣੀ ਸ਼ਾਇਰੀ ਦੇ ਹਰ ਅੱਖਰ ਦੇ ਵਿੱਚ ਲੋਕਾਈ ਦੇ ਭਲੇ ਦੀ ਗੱਲ ਕੀਤੀ ਹੈ, ਰੱਬ ਦੇ ਨਾਲ ਮੁਹੱਬਤ ਦੀ ਗੱਲ ਕੀਤੀ ਹੈ, ਰੱਬ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ। ਤੇ ਸਾਡੇ ਨਾਲ ਅੱਜ ਕੁਝ ਦੋਸਤ ਇੱਥੇ ਮੌਜੂਦ ਨੇ। ਅਸੀਂ ਉਹਨਾਂ ਕੋਲੋਂ ਬਾਬਾ ਜੀ ਦੀ ਜ਼ਿੰਦਗੀ ਬਾਰੇ ਪੁੱਛਦੇ ਹਾਂ ਕਿ ਉਹਨਾਂ ਨੇ ਬਾਬਾ ਜੀ ਨੂੰ ਕਿਵੇਂ ਜਾਣਿਆ ਹੈ, ਕਿਵੇਂ ਪਰਖਿਆ ਹੈ, ਕੀ ਉਹਨਾਂ ਦੇ ਬਾਰੇ ਜਾਣਦੇ ਨੇ। अस्सलाम वालेकुम। ਕੀ ਹਾਲ ਹੈ ਤੁਹਾਡਾ? ਨਾਮ ਕੀ ਤੁਹਾਡਾ? ਮਾਸ਼ਾਅੱਲਾ ਜੀ। ਅੱਛਾ ਪੀਰ ਜੀ, ਦੱਸੋ ਕਿ ਕਿੰਨੇ ਅਰਸੇ ਤੋਂ ਤੁਸੀਂ ਇਸ ਦਰਗਾਹ 'ਤੇ ਆ ਰਹੇ ਹੋ? अलहमदिल्ला पाकपतन के रहने वाले हैं तो बचपन तो ये थे बाबा साहब रहमतुल्लाह अलैह का फैज़ान देखे हैं और अपने बुजुर्गों तो सुने हैं और किताबा भी इस चल की दुआ दे बाबा फरीद गंज शकर रहमतुल्लाह अलैह ने
पर रसगीर शायरी नाल भी और अपनी सूफिया तरीके नाल भी सारिया कौमां नूं मुसलमान किया। इत्थे जितनियां कौमां बाद ने वो सारिया मरहूने मन्नत ने उन्होंने कलमा बाबा फरीद के शुक्र सिखा। अच्छा माशाअल्लाह जी। ते बाबा फरीद बिलोंग कित्थों करदे सन असल विच ते कित्थों हिजरत करके इत्थे आए? हजूर बाबा फरीद का शिकर रहमतुल्लाह अलैह मुल्तान के करीब बलबन शहर इलाका कोतवाल उत्थे आपकी विलादत हुई और उतो फिर हिजरत करके आप तशरीफ ले आए मुल्तान आए। उत्थे हरका की सरकार ਨਾਲ मुलाकात हुई। फिर पाकपत ने इतनी ड्यूटी लगी। हजूर निज़ामुद्दीन औलिया अलाउद्दीन अलियम साबर कलगरी और बहुत सारे आपके खुलाफा इतने आए और सियासत सियाहत एक बहुत बड़ा सा इब्न बतूता वो भी बाबा फरीद की दरगाह से हाजिर होया। हर दौर के बादशाह हर दौर के सूफिया बाबा फरीद हाजरी देंदे रहे क्योंकि चिश्तिया सिलसिले का ये दरगाह है। लेकिन इतने नक्शबंदी चिश्ती सोरवर्दी कादरी सारे सरासत के लोग अपनी हाजरी में सादत समझते हैं और बाबा साहब के कदमों में एक दरवाज़ा जिन्होंने बाबे जन्नत कहते हैं सारे सूफिया उस जन्नत का दरवाज़ा समझ के उस दरवाजे से गुजर में सादत। अच्छा वो दरवाज़ा साल च एक बारी खुलेगा? ये साल च वो किदों खुलेगा? साल 5 मुहर्रम तो 10 मुहर्रम की फजर तक दरवाज़ा खुला रहता है और दीवान मौजूद मसूद साहब जो सैयद नशीन ने वो रसूमात अदा करके दरवाज़ा खोलते हैं। हजूर निज़ामुद्दीन औलिया महबूब इलाही ने बाकायदा जागदे हुए अपनी अखा नाल इत्थे नबी पाक सल्लल्लाहु अलैहि वसल्लम की इजारत की थी और हजूर फरमा रहे सी कि मन दाखला हाज़ल बाबा आमना जिहड़ा इस दरवाजे चो लंघ जाए उहदे वास्ते माशाअल्लाह जी। अच्छा ਇਹਦੇ 'ਚ ਅਸੀਂ ਵੇਖਦੇ ਹਾਂ ਕਿ ਮੁਹਰਮਾਂ ਵਿੱਚ ਬਹੁਤ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਔਰ ਬੜਾ ਮੁਸ਼ਕਿਲ ਵੀ ਹੋ ਰਿਹਾ ਹੁੰਦਾ ਦਰਵਾਜ਼ੇ ਲੰਘਣਾ ਨਾ। ਤੁਸੀਂ ਕੀ ਸਮਝਦੇ ਹੋ ਕਿ ਇਹਦੇ ਪਿੱਛੇ ਜਿਹੜਾ ਥੀਮ ਸੀ ਇਹਦੇ ਪਿੱਛੇ ਜਿਹੜੀ ਅਸਲ ਵਜ੍ਹਾ ਸੀ ਉਹ ਆ ਤੇ ਨਹੀਂ ਸੀ ਕਿਤੇ ਕਿ ਜਿਹੜਾ ਜਿਵੇਂ ਮੈਂ ਜ਼ਿੰਦਗੀ ਗੁਜ਼ਾਰੀ ਹੈ ਇਹ ਜਿਵੇਂ ਔਲੀਆ ਕਰਾਮ ਨੇ ਜ਼ਿੰਦਗੀ ਗੁਜ਼ਾਰੀ ਹੈ ਉਸ ਜ਼ਿੰਦਗੀ ਜਿਹੜਾ ਬੰਦਾ ਇੰਜ ਜ਼ਿੰਦਗੀ ਗੁਜ਼ਾਰੇਗਾ ਉਹ ਜੰਨਤ ਵਿੱਚ ਦਾਖਲ ਹੋਏਗਾ। ਇੱਥੇ ਅਸੀਂ ਸਿਰਫ ਇੱਕ ਦਰਵਾਜ਼ੇ ਚੋਂ ਲੰਘਣ ਨਾਲ ਅਸੀਂ ਜਲਦੀ ਹੋ ਸਕਦੇ ਹਾਂ। ਇਸ ਬਾਰੇ ਤੁਸੀਂ ਕੀ ਕਹਿੰਦੇ ਹੋ? मैं अर्ज़ कराँगा कि यकीनन तुसी सही फरमा रहे हो कि बाबा साहब की तालीमात सब तो पहले चीज़ है जिन्होंने खुदाए वादा उला शरीक नाल लोगों को जोड़िया और रसूल करीम सल्लल्लाहु अलैहि वसल्लम की दहलीज के करम से लोगों को लैके गए। लेकिन यह सूफिया के अंदर एक इनाम के तौर पर आपके दरवाजे में आपके मुर्शद करीम ने बैंकी दरवाज़ा किया और पीर मेहर अली शाह साहब ताजदार गोलड भी जगह और उस दौर के अजीम उल मरतबत शख्सियात भी इस दरवाजे तो गुजरना सादत समझे सी। मौजूदा दौर च कुछ कमियां जरूर होंगियां ऐसी बाबा साहब की तालीमात को आम नहीं कर सके लेकिन इसके बावजूद ये दरवाज़ा कम अज़ कम अमन का पैगाम जरूर देता है। ये तो गुजरन वाला अल्लाह करीम की तौबा बहुत सोहनी गल की तुसीं बहुत शुक्रिया तुहाडा ते मेरी दुआ है इस दरगाह ते खड़े होकर कि जिन्ने भी ज़ायरीन ਹੁਣ तक आए ने या अगे आए सुहा सईदियां वो सब ਦੀਆਂ ਝੋਲੀਆਂ ਭਰੇ ਔਰ ਸਾਰੇ ਆਪਣੀਆਂ ਮੁਰਾਦਾਂ ਲੈ ਕੇ ਜਾਣ। ਜੀ ਮਿੱਤਰੋ ਪਿਆਰੋ ਜਿਵੇਂ ਤੁਸੀਂ ਦੇਖਿਆ ਕਿ ਸਾਡੇ ਆਲੇ ਦੁਆਲੇ ਮਾਸ਼ਾਅੱਲਾ ਕਿੰਨਾ ਰਸ਼ ਹੈ ਔਰ ਇਹਦੀ ਵਜ੍ਹਾ ਸਿਰਫ ਇਹੀ ਹੈ ਕਿ ਇੰਨੇ ਜ਼ਾਇਰੀਨ ਰਾਤ ਦਾ ਮੇਰੇ ਖਿਆਲ ਕੋਈ 10-11 ਦਾ ਟਾਈਮ ਹੈ ਲੋਕਾਂ ਨੇ ਕੈਪਚਰ ਕੀਤਾ ਹੈ ਇਸ ਦਰਗਾਹ ਨੂੰ। दिन के टाइम वो कहते हैं कि बहुत रश होंदा है। मैं समझना कि रात टाइम भी इन्ना ही रश होंदा है और इन्नी ही गहमा गहमी सब लोग पूरी अकीदत के नाल मुहब्बत के नाल हजे भी इत्थे हाजिरी दे रहे हैं और इत्थे रूहानीयत मैंने इत्थे बैठिया तकरीबन 2-3 घंटे सानूं इत्थे आए हो गए हैं और एक साइड ते सुकून के नाल गोशा नशीनी इख्तियार करके असीं कोई 2-3 घंटे गुजारे ने। यकीन करो कि बहुत सुकून आया है और बहुत लज्जत आई है। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਨੇ ਆ। अपना ते अपने आल दुआल दा रखे जे ढेर सारा ख्याल। मेरा प्यार मेरी मुहब्बत तुहाडे सारिਆਂ ਦੇ ਨਾਲ ਜਿਉਂਦੇ ਵਸੋ ਤੇ ਖਿੜਖੜ ਹੱਸੋ। ਰੱਬ ਰੱਖਾ।